ਕਰਤਾਰ ਸਿੰਘ ਸਰਾਭੇ ਉਹ ਉਹਨਾਂ ਨੇ ਗਦਰ ਪਾਰਟੀ ਬਣਾਈ ਸੀ ਅਮਰੀਕਾ 'ਚ ਤੇ ਉਹਦੇ 'ਚ ਕਾਫੀ ਸਾਰੇ ਪੰਜਾਬੀ ਜ਼ਿਆਦਾਤਰ ਸ਼ਾਮਲ ਸੀ ਤੇ ਸਿੱਖ ਵੀ, ਮੁਸਲਮਾਨ ਵੀ, ਹੋਰ ਵੀ, ਹਿੰਦੂ ਵੀ ਹੈ ਸੀ। ਤੇ ਉਹ 19 ਸਾਲ ਦੀ ਉਮਰ 'ਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਕਿਉਂਕਿ ਸਾਡੇ ਪੰਜਾਬੀਆਂ ਤੇ ਇੱਕ ਦਾਗ ਹੀ ਲੱਗਦਾ ਰਿਹਾ ਵਾ ਕਿ ਇਹ ਗਦਾਰਾਂ ਦੀ ਕੌਮ ਆ। ਇਹਨਾਂ ਨੇ ਅੱਜ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ ਦੌਰ ਦੇ ਵਿੱਚ ਅਸੀਂ ਜੀ ਰਹੇ ਹਾਂ ਜਾਂ ਜਿਹੜੇ ਮਾਹੌਲ ਦੇ ਅਸੀਂ ਵਾਸੀ ਹਾਂ ਨਾ, ਇਹ ਬੜਾ ਤੇਜ਼ੀ ਦਾ ਦੌਰ ਆ, ਬਹੁਤ ਤੇਜ਼ ਦੌਰ ਆ। ਇਹ ਸੋਸ਼ਲ ਮੀਡੀਆ ਦਾ ਦੌਰ ਆ, ਇਹ AI ਦਾ ਦੌਰ ਆ, ਇਹ ਚੈਟ GPT ਦਾ ਦੌਰ ਆ। ਅੱਜ ਦੇ ਇਸ ਮਾਹੌਲ ਦੇ ਵਿੱਚ, ਇਸ ਮੁਆਸ਼ਰੇ ਦੇ ਵਿੱਚ ਮਸ਼ਹੂਰ ਹੋਣਾ ਜਿਹੜਾ ਨਾ, ਉਹ ਬੰਦਾ ਪੂਰੀ ਦੁਨੀਆ ਦੇ ਵਿੱਚ 1 ਮਿੰਟ ਦੇ ਵਿੱਚ ਮਸ਼ਹੂਰ ਹੋ ਸਕਦਾ। ਉਹ ਕੰਮ ਭਾਵੇਂ ਗੰਦਾ ਹੋਵੇ ਜਾਂ ਚੰਗਾ ਹੋਵੇ, ਤੁਹਾਡੇ ਸਾਹਮਣੇ ਹੀ ਆ। ਲੋਕ ਟੁਰਦੇ ਟੁਰਦੇ ਜਿਹੜਾ ਮਸ਼ਹੂਰ ਹੋ ਗਏ, ਵਾਇਰਲ ਹੋ ਗਏ। ਕੋਈ ਇਹੋ ਜਿਹੇ ਬੱਚੇ ਆ ਜਿਹੜੇ ਮੁਰਗੀ ਦੀ ਗੱਲ ਕਰਨ ਲੱਗੇ ਤੇ ਪਰਚਾ ਕਟਾਣ ਗਏ, ਮਸ਼ਹੂਰ ਹੋ ਗਏ। ਔਰ ਕੁਝ ਦੋਸਤ ਠੁਮਕਾ ਲਾ ਕੇ ਉਹ ਵੀ ਮਸ਼ਹੂਰ ਹੋ ਗਏ। ਕਈ ਇਦਾਂ ਦੇ ਵੀ ਆ ਜਿਨ੍ਹਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਉਹ ਵੀ ਮਸ਼ਹੂਰ ਹੋ ਗਏ। ਉਹਦੀ ਵਜ੍ਹਾ ਕੀ ਆ? ਵੀ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਆ, ਹਰ ਬੰਦੇ ਕੋਲ ਇਲੈਕਟ੍ਰੋਨਿਕ ਮੀਡੀਆ ਜਿਹੜਾ ਉਹਦੀ ਅੱਖਾਂ ਦੇ ਸਾਹਮਣੇ ਹੈਗਾ ਆ। ਤੇ ਪਰ ਕਦੇ ਤੁਸੀਂ ਇਹ ਗੱਲ ਸੋਚ ਕੇ ਦੇਖੋ ਨਾ ਵੀ ਅੱਜ ਤੋਂ 100 ਸਾਲ ਪਿੱਛੇ ਜਾਈਏ ਹਿੰਦੁਸਤਾਨ ਦੇ ਵੇਲੇ, ਉਸ ਟਾਈਮ ਨਾ ਤਾਂ ਟੀਵੀ ਸੀ ਤੇ ਮੋਬਾਈਲ ਦਾ ਤਾਂ ਨਾਮੋ ਨਿਸ਼ਾਨ ਵੀ ਨਹੀਂ ਸੀ। ਤੇ ਜਿਹੜੇ ਉਸ ਵੇਲੇ ਲੋਕ ਦੁਨੀਆ ਦੇ ਉੱਤੇ ਔਰ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਸੀ, ਉਹਨਾਂ ਦੀ ਮਸ਼ਹੂਰੀ ਕਿੱਦਾਂ ਦੀ ਹੋਣੀ। ਬਦਕਿਸਮਤੀ ਦੇ ਨਾਲ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ। ਮੈਂ ਪਹਿਲਾਂ ਵੀ ਆਪਣੀ ਇੱਕ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਅਸੀਂ ਆਪਣੇ ਹੀਰਾਂ ਨੂੰ ਭੁਲਾ ਦਿੱਤਾ। ਹੋਇਆ ਇੰਜ ਵੀ ਜਦੋਂ ਪੰਜਾਬ ਦੀ ਵੰਡ ਹੋਈ ਨਾ, ਅਸੀਂ ਨਾਲ ਹੀ ਤਰੀਖ ਦੀ ਵੰਡ ਵੀ ਕਰ ਲਈ। ਅਸੀਂ ਤਰੀਖ ਨੂੰ ਵੀ ਆਪਣੀ ਨੂੰ ਜਿਹੜੀ ਇਸ ਪੰਜਾਬ ਦੀ ਸੀ, ਪੁਰਾਣੇ ਹਿੰਦੁਸਤਾਨ ਵੇਲੇ ਦੀ ਤਰੀਖ ਸੀ, ਅਸੀਂ ਉਹਦੀ ਵੀ ਵੰਡ ਕਰ ਲਈ। ਅਸੀਂ ਉਹਦਾ ਜ਼ਿਕਰ ਤੱਕ ਕਿਧਰੇ ਵੀ ਕਰਨਾ ਨਾ ਪਸੰਦ ਕਰਦੇ ਹਾਂ ਤੇ ਨਾ ਹੀ ਅਸੀਂ ਕਰਦੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਇੱਕ ਇੱਦਾਂ ਦੇ ਹੀ ਸਪੂਤ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਕਿ ਫਰੀडम ਫਾਈਟਰ ਵੀ ਕਿਹਾ ਜਾਂਦਾ। ਉਹ ਵੀ ਸਾਡੀ ਇਸੇ ਪੰਜਾਬ ਧਰਤੀ ਦਾ ਮਾਂ ਆਇਆ ਸੀ। ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਸਾਡੇ ਵੇਖਣ ਵਾਲਿਆਂ ਨੂੰ अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਸੰਗੀਆਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ। ਅੱਛਾ ਜੀ ਰਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਗੱਲ ਪੁੱਛੂੰਗਾ ਉਸ ਸ਼ਖਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ। ਵੈਸੇ ਮੈਂ ਉਹਨਾਂ ਦਾ ਨਾਮ ਦੱਸ ਦਵਾਂ ਵੀ ਅੱਜ ਅਸੀਂ ਜਿਹੜੇ ਹੀਰੋ ਦੀ ਗੱਲ ਕਰਾਂਗੇ ਨਾ, ਲੁੱਕੇ ਹੋਏ ਹੀਰੋ ਦੀ, ਉਹਨਾਂ ਦਾ ਨਾਮ ਹੈਗਾ ਆ ਭਗਤ ਸਿੰਘ। ਰਾਣਾ ਸਾਹਿਬ, ਉਹਦੇ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੂੰਗਾ ਭਗਤ ਸਿੰਘ ਦੇ ਬਾਰੇ ਚ ਪੁੱਛਣ ਤੋਂ ਪਹਿਲਾਂ ਵੀ ਇਹ ਜਿਹੜਾ ਅਸੀਂ ਇੰਨਾ ਤਰੀਖ ਤੋਂ ਦੂਰ ਹੋ ਗਏ ਜਾਂ ਅਸੀਂ ਸਾਡੇ ਸਾਹਮਣੇ ਉਹਨਾਂ ਲੋਕਾਂ ਦਾ ਨਾਮ ਅੱਜ ਵੀ ਕਿਸੇ ਦੇ ਸਾਹਮਣੇ ਅਗਰ ਭਗਤ ਸਿੰਘ ਦੀ ਫੋਟੋ ਕੀਤੀ ਜਾਵੇ ਨਾ, ਪੰਜਾਬ ਦੇ ਹੀਰੋ ਦੀ, ਹਿੰਦੁਸਤਾਨ ਦੇ ਹੀਰੋ ਦੀ, ਤੇ ਅਸੀਂ, ਮੇਰਾ ਖਿਆਲ ਆ ਵੀ ਕੋਈ ਨਹੀਂ ਪਛਾਣਦਾ। ਇਹਦੀ ਵਜ੍ਹਾ ਕੀ ਆ? ਦੇਖੋ ਜੀ, ਅਸਲ 'ਚ ਸਾਡਾ ਤਾਂ ਬੜਾ ਅਲਮੀਆ ਰਿਹਾ ਵਾ ਤਰੀਖ ਦੇ ਹਵਾਲੇ ਨਾਲ। ਹਰ ਕੋਈ 10 ਸਾਲ ਬਾਅਦ ਨਾ ਸਿਲੇਬਸ ਜਿਹੜਾ ਵਾ ਨਾ ਰਿਵਾਈਜ਼ ਹੁੰਦਾ ਵਾ ਹੈ, ਉਹ ਕੁਛ ਨਵੀਂ ਤਰੀਕ ਆ ਜਾਂਦੀ ਆ। ਅਸੀਂ ਅੱਜ ਤੱਕ ਇਹੀ ਨਹੀਂ, ਕਦੇ ਅਸੀਂ ਆਪਣਾ ਰਿਸ਼ਤਾ ਜਿਹੜਾ ਨਾ 5000 ਸਾਲ ਪੁਰਾਣੀ ਮੋਨਜੋਦੜੋ ਤੇ ਹੜੱਪਾ ਨਾਲ ਜੋੜਦੇ ਆ। ਕਦੇ ਅਸੀਂ ਜਿਹੜਾ ਨਾ ਸੈਂਟਰਲ ਏਸ਼ੀਆ ਦੇ ਮਹਿਮੂਦ ਗਜ਼ਨਵੀ ਤੋਂ ਸ਼ੁਰੂ ਹੋ ਜੰਨੇ ਆ, ਕਦੇ ਅਸੀਂ 712 ਤੋਂ ਸ਼ੁਰੂ ਹੋ ਜੰਨੇ ਹੈ। ਇਹਨਾਂ ਦਾ ਯਾਨੀ ਕਿ ਅਸੀਂ ਇਹ ਨਹੀਂ ਹੈ ਕਿ ਡਿਸਾਈਡ ਵੀ ਇਹ ਖਿੱਤੇ ਦੀ ਤਰੀਕ ਆ ਸਾਡੀ ਹੈ ਕਿ ਜਾਂ ਅਸੀਂ ਮਜ਼ਹਬ ਦੇ ਹਵਾਲੇ ਨਾਲ ਯਾਨੀ ਕਿ ਜਿਹੜੀ ਇਹਨਾਂ ਤਰੀਕ ਉਹਦਾ ਬਿਆਨ ਕਰਨਾ ਵਾ। ਜਦੋਂ ਇਹ ਖਿੱਤੇ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਨਾ, ਫਿਰ ਸਾਨੂੰ ਪੰਜਾਬ ਦੇ ਖਿੱਤੇ ਦੀ ਗੱਲ ਕਰਨੀ ਚਾਹੀਦੀ ਆ ਵੀ ਇੱਥੇ ਕੌਣ ਕੌਣ ਹੋਇਆ, ਇੱਥੇ ਕੀ ਕੁਛ ਹੋਇਆ ਹੈ। ਤੇ ਉਸ ਸਿਲਸਿਲੇ 'ਚ ਜਿਹੜਾ ਵਾ ਨਾ, ਉਹ ਫਿਰ ਕਿਉਂਕਿ ਸਾਡੀ ਕਿਤਾਬਾਂ ਇਸ ਤਰ੍ਹਾਂ ਦੀਆਂ ਲਿਖੀਆਂ ਗਈਆਂ ਵਾ ਸਿਲੇਬਸ 'ਚ, ਸਭ ਤੋਂ ਜ਼ਿਆਦਾ ਸਿਲੇਬਸ 'ਚ ਹੀ ਵਾਹ ਪੈਂਦਾ ਵਾ। ਉਹ ਸਿਲੇਬਸ 'ਚ ਕੋਈ ਗੱਲ ਨਾ ਹੋਈ, ਫਿਰ ਇਸ ਤਰ੍ਹਾਂ ਅਖਬਾਰਾਂ ਵਗੈਰਾ 'ਚ ਵੀ ਇਤਨਾ ਜ਼ਿਆਦਾ ਨਹੀਂ, ਰੇਡੀਓ TV ਜਿਸ ਤਰ੍ਹਾਂ ਕੰਟਰੋਲ ਮੀਡੀਅਮ ਸੀ ਉੱਥੇ। ਆ ਤਾਂ ਹੁਣ ਸੋਸ਼ਲ ਮੀਡੀਆ ਆਇਆ ਤੇ ਕੁਛ ਲੋਕਾਂ ਨੂੰ ਨਾ ਯਾਨੀ ਕਿ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਵੀ ਸੂਰਤ ਹਾਲ ਜਿਹੜੀ ਆ ਨਾ ਹੈ ਸੀ। ਤੇ ਕਿਉਂਕਿ ਸਾਡੇ ਪੰਜਾਬੀਆਂ ਤੇ ਇੱਕ ਦਾਗ ਹੀ ਲੱਗਦਾ ਰਿਹਾ ਵਾ ਕਿ ਇਹ ਗਦਾਰਾਂ ਦੀ ਕੌਮ ਆ, ਇਹਨਾਂ ਨੇ ਅੱਜ ਤੱਕ ਨਹੀਂ ਲੜੇ ਹੈ। ਹਾਲਾਂਕਿ ਇਹਦੀ ਜਦੋਂ ਤੁਸੀਂ ਨਜ਼ਰ ਮਾਰੋ ਨਾ ਭਗਤ ਸਿੰਘ ਤੇ ਜਾਂ ਗਦਰ ਪਾਰਟੀ ਤੇ ਉਹ ਸਾਰੇ ਪੰਜਾਬੀ ਸੀ।
ਤੇ ਇਹਦੇ ਵਿੱਚ ਕਿਧਰੇ ਮਜ਼ਹਬ ਤਾਂ ਨਹੀਂ ਸਾਡੇ ਅੜਿਆ ਆ? ਇਹ ਵੀ ਗੱਲ ਹੋਈ ਜਾਂ ਕਿ ਅਸੀਂ ਮਜ਼ਹਬੀ ਤੌਰ ਤੇ ਨਾ ਅਸੀਂ ਕਹਿ ਲਈਏ ਕਿ ਜਿਹੜੇ ਸਿਰਫ ਮੁਸਲਮਾਨ ਆ ਨਾ, ਅੱਛਾ ਫਿਰ ਮਜ਼ਹਬ ਦਾ ਵੀ ਨਹੀਂ ਹੈ। ਅਸੀਂ ਫਿਰ ਅਲਾਮਾ ਨਾਇਤੁੱਲਾ ਮਸ਼ਰਕੀ ਦਾ ਵੀ ਨਹੀਂ ਜ਼ਿਕਰ ਕਰਦੇ, ਅਸੀਂ ਉਹ ਜਿਹੜੇ ਅਤਾਉਲਾ ਸ਼ਾਹ ਬੁਖਾਰੀ ਆ ਉਹਨਾਂ ਦਾ ਵੀ ਨਹੀਂ ਏਡਾ ਜ਼ਿਕਰ ਕਰਦੇ। ਸਾਡੀ ਯਾਨੀ ਕਿ ਤਰੀਕ ਹੋ ਗਈ ਕਿ ਉਹ ਮੁਸਲਿਮ ਲੀਗ ਦੇ ਹਵਾਲੇ ਨਾਲ, ਮੁਸਲਿਮ ਲੀਗ ਦੀ ਤਰੀਕ ਜਿਹੜੀ ਹੈ ਨਾ ਉਹ ਹੈਗੀ ਆ ਬੰਗਾਲ ਦੀ ਤੇ UPCP ਵਗੈਰਾ ਦੀ ਹੈ। ਇੱਥੇ ਤਾਂ 46 ਤੱਕ ਜਿਹੜਾ ਯੂਨੀਅਨਿਸਟ ਰਹੇ ਆ ਤੇ ਇੱਥੇ ਕੋਈ ਉਹ ਇੱਥੇ ਹੈ ਹੀ ਨਹੀਂ ਸੀ ਉਸ ਹਵਾਲੇ ਨਾਲ, ਉਹ ਗੱਲ ਹੀ ਨਹੀਂ ਹੋਈ ਉਸ ਤਰ੍ਹਾਂ। ਬੜੀ ਸੋਹਣੀ ਗੱਲ ਕੀਤੀ ਜੀ। ਅੱਛਾ ਰਾਣਾ ਸਾਹਿਬ, ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਸਾਡਾ ਇਹ ਗੁੰਮਨਾਮ ਹੀਰੋ ਭਗਤ ਸਿੰਘ, ਇਹ ਕਿੱਥੋਂ ਦੇ ਵਾਸੀ ਸੀ, ਕਿੱਥੇ ਪੈਦਾ ਹੋਏ, ਇਹਦੇ ਬਾਰੇ ਚ ਕੋਈ ਰੋਸ਼ਨੀ ਪਾਓ। ਦੇਖ ਲਓ ਜੀ, ਆਪਾਂ ਨਾ ਹੁਣ ਲੈਲਪੁਰ ਫੈਸਲਾਬਾਦ ਚ ਆ, ਇੱਥੇ ਤੇ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ ਵੀ ਭਗਤ ਸਿੰਘ ਕਿੱਥੇ, ਕੋਈ ਉਹਨੂੰ ਪਤਾ ਹੀ ਨਹੀਂ ਪਹਿਲੇ ਨੰਬਰ। ਭਗਤ ਸਿੰਘ ਜਿਹੜੇ ਆ ਨਾ ਇੱਥੇ ਲੈਲਪੁਰ ਚ ਉਹਦੀ ਜੰਮ ਪਲ ਹੈ 100 ਚੱਕ 105 ਤੇ ਬੰਗਾ ਉੱਥੋਂ ਉਹ ਫੈਸਲਾਬਾਦ ਤੋਂ 20 ਕਿਲੋਮੀਟਰ ਤੇ ਜੜਾ ਆੜੇ ਤੋਂ ਵੀ 20 ਕਿਲੋਮੀਟਰ ਫੈਸਲਾਬਾਦ ਤੇ ਜੜਾ ਆੜੇ ਦੇ ਦਰਮਿਆਨ ਦੇ ਚ ਹੈ ਆ। ਤੇ ਇੱਥੇ ਉਹਨਾਂ ਦੀ ਪੈਦਾਇਸ਼ ਹੋਈ ਤੇ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਆ ਉਹ ਤੇ ਉਹਨਾਂ ਦੇ ਚਾਚਾ ਉਹ ਵੀ ਐਕਟਿਵਿਸਟ ਹੈ ਸੀ। ਉਹਨਾਂ ਨੇ ਵੀ ਜਿਹੜੀ ਹੈ ਆ 1914-15 ਦੀ ਗਦਰ ਦੀ ਤਹਿਰੀਕ ਜਿਹੜੀ ਆ ਉਹਦੇ ਚ ਹਿੱਸਾ ਲਿਆ। ਫਿਰ ਇੱਕ ਕਲੋਨੀਆਂ ਦੇ ਮਤਲਬ ਕਿ ਕਾਨੂੰਨ ਹੋਇਆ ਸੀ ਉਹ ਵੀ ਜਿਹੜੇ ਬੰਦੇ ਬੇਵਾਰਸ ਬੰਦਾ ਮਰ ਜਾਏਗਾ ਨਾ ਉਹਦੀ ਜਾਇਦਾਦ ਜਿਹੜੀ ਹੈ ਨਾ ਸਾਰੀ ਗਵਰਨਮੈਂਟ ਕੋਲ ਚਲੀ ਜਾਏਗੀ। ਉਹਦੇ ਖਿਲਾਫ ਵੀ ਮੂਵਮੈਂਟ ਹੋਈ ਸੀ ਕੋਈ 1907 ਜੇ, ਉਹਦੇ ਚ ਉਹਨਾਂ ਨੇ ਹਿੱਸਾ ਲਿਆ। ਅੱਛਾ, ਇਹ ਇਹਨਾਂ ਦੀ ਤਰੀਕੇ ਪੈਦਾਇਸ਼ ਕਿਹੜੀ, ਇਹਨਾਂ ਦੀ ਕਿਹੜਾ ਸਨ? ਹਾਂ, ਇਹਨਾਂ ਦੀ ਤਰੀਕੇ ਪੈਦਾਇਸ਼ ਹੈਗੀ ਆ 27 ਸਤੰਬਰ 1907 ਹੈ ਇਹ ਬੰਗਾ ਦੀ। ਤੇ ਇਹ 7 ਭੈਣ ਭਾਈ ਸੀ ਕਿ 3 ਇਹਨਾਂ ਦੇ ਭਾਈ ਸੀ, 3 ਭੈਣਾਂ ਸੀ ਤੇ ਦੂਸਰੇ ਨੰਬਰ ਤੇ ਇਹ ਹੈ ਸੀ। ਤੇ ਫਿਰ ਇਹਨਾਂ ਨੇ ਸ਼ੁਰੂ ਇੱਥੋਂ ਬੰਗਾ ਤੋਂ ਹੀ ਪੜ੍ਹਿਆ, ਫਿਰ ਇਹ ਲਾਹੌਰ ਚਲੇ ਗਏ। ਉਹ ਦਿਆਨੰਦ ਸਕੂਲ ਸੀ, ਦਿਆਨੰਦ ਉਹ ਵੇਦਕ ਸਕੂਲ, ਉੱਥੇ ਫਿਰ 1921 ਚ ਨਾ ਲਾਲਾ ਲਾਜਪਤ ਰਾਏ ਨੇ ਇੱਕ ਨੈਸ਼ਨਲ ਕਾਲਜ ਬਣਾਇਆ ਸੀ। ਕਿ ਜਦੋਂ ਗਾਂਧੀ ਨੇ ਕਿਹਾ ਨਾ ਕਿ ਨਹੀਂ ਸਾਨੂੰ ਅੰਗਰੇਜ਼ਾਂ ਵਾਲੇ ਸਕੂਲਾਂ 'ਚ ਨਹੀਂ ਪੜ੍ਹਨਾ ਚਾਹੀਦਾ, ਉਦੋਂ ਫਿਰ ਕੁਛ ਆਪਣੇ ਮੁਸਲਮਾਨਾਂ ਨੇ ਤੇ ਹਿੰਦੂਆਂ ਨੇ ਸਿੱਖਾਂ ਨੇ ਆਪਣੇ ਸਕੂਲ ਬਣਾਏ ਹੈ। ਉਹਨਾਂ 'ਚ ਇੱਕ ਨੈਸ਼ਨਲ ਕਾਲਜ ਸੀ, ਉਹਦੇ 'ਚ 1921 ਇਹਦੇ 'ਚ 1923 'ਚ ਭਗਤ ਸਿੰਘ ਨਾਲ ਉਸ ਤੇ ਨੈਸ਼ਨਲ ਕਾਲਜ ਦੇ ਲਾਹੌਰ ਉੱਥੇ ਦਾਖਲ ਹੋਏ। ਅੱਛਾ ਜੀ। ਅੱਛਾ ਰਾਣਾ ਸਾਹਿਬ, ਇਹ ਤਾਂ ਹੋ ਗਈ ਉਹਨਾਂ ਦੀ ਤਾਲੀਮ। ਹਾਂ, ਉਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਉਹਨਾਂ ਨੂੰ ਇੱਕ ਲਕਬ ਮਿਲਿਆ ਫਰੀडम ਫਾਈਟਰ, ਤੇ ਉਹ ਇਸ ਪਾਸੇ ਨੂੰ ਉਹਨਾਂ ਦਾ ਧਿਆਨ ਕਿਵੇਂ ਆਇਆ ਤੇ ਕੀ ਗੱਲਬਾਤ ਸੀ? ਇਹ ਬੜੇ ਇੱਕ ਤਾਂ ਇਹਨਾਂ ਦਾ ਟੱਬਰ ਵੀ ਯਾਨੀ ਕਿ ਜਿਹੜਾ ਵਾ ਨਾ ਹੈ ਸੀ ਸਿਆਸੀ ਜਿੱਦੋਜਹਿਦ ਵਾਲਾ ਸੀ। ਇਹਨਾਂ ਦੇ ਵਾਲਦ ਤੇ ਇਹਨਾਂ ਦੇ ਚਾਚਾ ਉਹਨਾਂ ਨੇ ਬੜਾ ਹਿੱਸਾ ਲਿਆ ਤੇ ਉਹਨਾਂ ਦੇ ਯਾਨੀ ਕਿ ਬੜੇ ਅੱਛੇ ਲਾਲਾ ਲਾਜਪਤ ਰਾਏ ਵਗੈਰਾ ਨਾਲ ਤਾਲੁਕਾਤ ਹੈ ਸੀ। ਤੇ ਫਿਰ ਇਹ ਆਪ ਬੜੇ ਪੜਾਕੂ, ਬਹੁਤ ਸਾਰੇ ਬੰਦਿਆਂ ਦਾ ਇਹ ਖਿਆਲ ਆ ਕਿ ਉਹ ਬੰਦੂਕ ਚੱਕੀ ਫਿਰਦੇ ਸੀ, ਬੜੇ ਪੜਾਕੂ ਬੰਦੇ ਸੀ। ਬੜਾ ਉਹਨਾਂ ਨੇ ਨਾ ਯਾਨੀ ਕਿ ਸਕੂਲ ਕਾਲਜ ਦੌਰ 'ਚ ਹੀ ਅੱਛਾ ਖਾਸਾ ਜਿਹੜਾ ਚੀਜ਼ਾਂ ਪੜ੍ਹੀਆਂ। ਕਿਹਾ ਜਾਂਦਾ ਵਾ ਕਿ ਉਹ 50 ਕਿਤਾਬਾਂ ਜਿਹੜੀਆਂ ਵਾ ਨਾ ਉਹ ਪੜ੍ਹ ਚੁੱਕੇ ਸੀ ਪਹਿਲੇ ਹੀ ਜੇਲ੍ਹ ਜਾਣੇ ਤੋਂ ਪਹਿਲੇ। ਤੇ ਜੇਲ੍ਹ 'ਚ ਵੀ ਉਹਨਾਂ ਨੇ ਅੱਛਾ ਖਾਸਾ ਪੜ੍ਹਿਆ। ਤੇ ਉਹਨਾਂ ਤੇ ਨਾ ਫਿਰ ਇੱਕ ਬੜਾ ਜਿਹੜੇ ਉਸ ਦੌਰ ਦੇ ਫਰੀडम ਫਾਈਟਰ ਸੀ ਨਾ ਉਹਨਾਂ ਦਾ ਬੜਾ ਅਸਰ ਸੀ। ਉਹਨਾਂ 'ਚ ਇੱਕ ਨਾਮ ਹੈਗਾ ਵਾ ਕਰਤਾਰ ਸਿੰਘ ਸਰਾਭੇ। ਉਹ ਉਹਨਾਂ ਨੇ ਗਦਰ ਪਾਰਟੀ ਬਣਾਈ ਸੀ ਅਮਰੀਕਾ 'ਚ ਤੇ ਉਹਦੇ 'ਚ ਕਾਫੀ ਸਾਰੇ ਪੰਜਾਬੀ ਜ਼ਿਆਦਾਤਰ ਸ਼ਾਮਲ ਸੀ ਤੇ ਸਿੱਖ ਵੀ, ਮੁਸਲਮਾਨ ਵੀ, ਹੋਰ ਵੀ ਹਿੰਦੂ ਵੀ ਹੈ ਸੀ। ਤੇ ਉਹ 19 ਸਾਲ ਦੀ ਉਮਰ 'ਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਕਰਤਾਰ ਸਿੰਘ ਨੂੰ। ਇੱਕ ਉਹ ਉਹਨਾਂ ਦੇ ਆਈਡੀਅਲ ਸੀ ਤੇ ਇੱਕ ਦੋ ਹੋਰ ਗਦਰ ਪਾਰਟੀ ਦੇ ਯਾਨੀ ਕਿ ਜਿਹੜੇ ਆ ਨਾ ਲੀਡਰ ਉਹ ਉਹਨਾਂ ਦੇ ਹੈ ਸੀ। ਤੇ ਉਹਨਾਂ ਨੇ ਕਿਉਂਕਿ ਫਿਰ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਅੰਮ੍ਰਿਤਸਰ ਦੇ ਉਰਦੂ ਤੇ ਪੰਜਾਬੀ ਅਖਬਾਰਾਂ ਲਈ ਲਿਖਿਆ। ਫਿਰ ਇੱਕ ਕਿਸਾਨਾਂ ਦਾ ਸੀ ਕ੍ਰਾਂਤੀ ਕਿਰਤੀ ਬਲਕਿ ਰਸਾਲਾ, ਉਹਦੇ ਲਈ ਉਹ ਲਿਖਦੇ ਰਹੇ, ਉਹਦੇ 'ਚ ਉਹਨਾਂ ਦੇ ਮਜ਼ਮੂਨ ਛਪੇ। ਤੇ ਫਿਰ ਕੁਝ ਪੰਫਲੇਟ ਵਗੈਰਾ ਵੀ ਉਹਨਾਂ ਨੇ ਵਾਹਵਾ ਸਾਰੇ ਜਿਹੜੇ ਆ ਨਾ ਛਾਪੇ। ਤੇ ਦਿੱਲੀ ਦੇ ਵੀ ਇੱਕ ਅਖਬਾਰ ਹੈ ਸੀ, ਉਸ ਲਈ ਵੀ ਉਹ ਲਿਖਦੇ ਰਹੇ। ਅੱਛਾ ਜੀ ਰਾਣਾ ਸਾਹਿਬ, ਜਿਹੜਾ ਇਹਨਾਂ ਦਾ ਕਾਬਲੇ ਜ਼ਿਕਰ ਕੋਈ ਵੱਡਾ ਕਾਰਨਾਮਾ ਜਿਹਨੇ ਕਿ ਇਹਨਾਂ ਦਾ ਨਾਮ ਜਿਹੜਾ ਆ ਇੱਥੇ ਤੱਕ ਮਸ਼ਹੂਰ ਕਰ ਦਿੱਤਾ ਵੀ ਜਿਹੜਾ ਆ ਨਹਿਰੂ ਤੱਕ ਤੇ ਗਾਂਧੀ ਤੱਕ ਇਹਨਾਂ ਦੀ ਆਵਾਜ਼ ਜਿਹੜੀ ਆ ਪਹੁੰਚਣੀ ਸ਼ੁਰੂ ਹੋ ਗਈ ਵੀ ਕੋਈ ਭਗਤ ਸਿੰਘ ਹੈ, ਉਹ ਕਿੱਥੋਂ ਨਿਜ਼ਾਮ ਚੱਲਿਆ? ਉਹ ਇਸ ਤਰ੍ਹਾਂ ਸੀ ਕਿ ਜਦੋਂ ਇੱਥੇ ਆਇਆ ਨਾ
ਇੰਡੀਆ 'ਚ ਸਾਈਮਨ ਕਮਿਸ਼ਨ, ਹੂੰ ਤੇ ਉਹਦਾ ਕੁਝ ਜ਼ਿਆਦਾਤਰ ਜਗ੍ਹਾ ਤੇ ਤਾਂ ਬਾਈਕਾਟ ਹੋਇਆ, ਪਰ ਕੁਝ ਜਗ੍ਹਾ ਤੇ ਉਹ ਯਾਨੀ ਕਿ ਉਹ ਕੁਝ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਸਾਥ ਵੀ ਦਿੱਤਾ, ਤੇ ਉਦੋਂ ਉਹਨਾਂ ਦੇ ਖਿਲਾਫ ਤਾਂ ਕਾਫੀ ਇਹਤਜਾਜ ਹੋ ਰਿਹਾ ਸੀ। ਤੇ ਲਾਹੌਰ 'ਚ ਇਹਤਜਾਜ ਜਿਹੜਾ ਸੀ ਨਾ, ਲਾਲਾ ਲਾਜਪਤ ਰਾਏ ਉਹ ਲੀਡ ਕਰ ਰਹੇ ਸੀ ਇਹਤਜਾਜ ਨੂੰ। ਇੱਥੇ ਐਸਪੀਸੀ ਲਾਹੌਰ ਦਾ ਸਕਾਟ, ਅੱਛਾ, ਉਹਨੇ ਲਾਠੀ ਚਾਰਜ ਦਾ ਹੁਕਮ ਦਿੱਤਾ, ਤੇ ਲਾਲਾ ਲਾਜਪਤ ਰਾਏ ਦੇ ਨਾ ਸਿਰ 'ਚ ਲਾਠੀ ਵੱਜੀ, ਤੇ 15 ਕੁ ਦਿਨਾਂ ਤੋਂ ਬਾਅਦ ਨਾ ਉਹ ਫੌਤ ਹੋ ਗਏ। ਕਿਹਾ ਜਾਂਦਾ ਕਿ ਉਹ ਲਾਠੀ ਵੱਜਣ ਦੀ ਇੱਕ ਰੀਜ਼ਨ ਹੈ। ਤੇ ਇਹ ਫਿਰ ਇਹ ਹੈ ਭਗਤ ਸਿੰਘ, ਇਹਨਾਂ ਨੂੰ ਇਹ ਹੋਇਆ ਕਿ ਇਹਨਾਂ ਵੀ ਇਹਨੂੰ ਸਕਾਟ ਨੂੰ ਜਿਹੜਾ ਨਾ ਮਾਰਿਆ ਗਿਆ, ਵੀ ਇਹਨਾਂ ਨੇ ਇੱਕ ਵੱਡਾ ਲੀਡਰ ਸਾਡਾ ਨਾ ਮਾਰਿਆ ਵਾ, ਤੇ ਇਹਨੂੰ ਮਾਰਿਆ। ਫਿਰ ਇਹਨਾਂ ਨੇ ਫਿਰ ਉਦੋਂ ਆਪਣੇ ਨਾਲ ਜਿਹੜੇ ਇੱਕ ਦੋ ਹੋਰ ਹੈ ਸੀ, ਸੁਖਦੇਵ ਇਹ ਤੇ ਸ਼ੇਖਰ ਆਜ਼ਾਦ, ਇਹਨਾਂ ਨੇ ਯਾਨੀ ਕਿ ਜਿਹੜਾ ਨਾ ਪਲਾਨ ਕੀਤਾ ਕਿ ਇਹਨੂੰ ਨਾ ਸਕਾਟ ਨੂੰ ਮਾਰਿਆ ਜਾਏ। ਉਹ ਲੇਕਿਨ ਉਹ ਗਲਤੀ ਨਾਲ ਨਾ ਸਕਾਟ ਦੇ ਬਜਾਏ ਇੱਕ ਜੂਨੀਅਰ ਅਫਸਰ ਹੈ ਸੀ ਸਾਂਡਰਸ, ਉਹ ਨਿਕਲ ਗਿਆ ਸੀ ਮੋਟਰਸਾਈਕਲ ਤੇ, ਉਹਨੂੰ ਸੁਖਦੇਵ ਨੇ ਯਾਨੀ ਕਿ ਜਿਹੜਾ ਵਾ ਨਾ ਗੋਲੀ ਮਾਰ ਕੇ ਸਿੱਟ ਦਿੱਤਾ, ਤੇ ਬਾਅਦ ਵਿੱਚ ਭਗਤ ਸਿੰਘ ਨੇ 8 ਗੋਲੀਆਂ ਮਾਰੀਆਂ ਤੇ ਉਹਨੂੰ ਉੱਥੇ ਥਾਂ ਤੇ ਹੀ ਨਾ ਮਾਰ ਦਿੱਤਾ। ਤੇ ਉਹ ਫਿਰ ਇੱਕ ਕੀਰਤਨ ਸਿੰਘ ਹੈ ਸੀ ਹੈਡ ਕਾਂਸਟੇਬਲ, ਉਹਨੇ ਇਹਨਾਂ ਦਾ ਤਾਕਬ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਿਹੜਾ ਆਜ਼ਾਦ ਸੀ ਨਾ ਸ਼ੇਖਰ ਆਜ਼ਾਦ, ਉਹਨੇ ਉਹਨੂੰ ਮਾਰ ਦਿੱਤਾ। ਤੇ ਇਹ ਉੱਥੋਂ ਯਾਨੀ ਕਿ ਮੌਕੇ ਤੋਂ ਨਾ ਸਾਈਕਲਾਂ ਸੁਕਲਾਂ ਤੇ ਫਰਾਰ ਹੋ ਨਿਕਲ ਗਏ। ਇਹ ਵਾਕਿਆ ਹੈ ਆ ਕੋਈ 28 ਜਿਹਦਾ 1928 ਦਾ। 1928 ਅੱਛਾ ਦਸੰਬਰ ਦੇ। ਉਸ ਤੋਂ ਬਾਅਦ ਇਹ ਫਿਰ ਅਪ੍ਰੈਲ ਤੱਕ ਨਾ ਯਾਨੀ ਕਿ ਲੁਕੇ ਰਹੇ। ਅਪ੍ਰੈਲ 'ਚ ਫਿਰ ਇਹਨਾਂ ਨੇ ਨਾ ਉੱਥੇ ਪਾਰਲੀਮੈਂਟ ਦੀ ਇਮਾਰਤ ਤੇ ਜਿਹੜਾ ਵਾ ਨਾ ਉੱਥੇ ਬੰਬ ਸਿੱਟੇ, ਇਹਨਾਂ ਦੇ ਨਾਲ ਇੱਕ ਹੋਰ ਹੈ ਸੀ ਹੁੰਦਾ, ਤੇ ਉੱਥੋਂ ਹਾਲੇ ਕਿ ਉਹ ਬੰਬ ਜਿਹੜੇ ਖਤਰਨਾਕ ਨਹੀਂ ਸੀ, ਉਹ ਧੂਏ ਜਿਹੇ ਵਾਲੇ ਬੰਬ ਸੀ। ਨਾਲੇ ਉਹ ਕਹਿੰਦੇ ਕੋ ਸਾਈਡ ਤੇ ਸਿੱਟੇ ਹੋ, ਸਾਈਡ ਤੇ ਸਿੱਟੇ, ਉਹ ਆਪਣੀ ਸ਼ਨਾਖਤ ਕਰਾਉਣਾ ਚਾਹੁੰਦੇ ਸੀ, ਇਨਕਲਾਬ ਦਾ ਨਾਰਾ ਲਾਉਣਾ ਚਾਹੁੰਦੇ। ਉਹ ਆਏ, ਲੋਕਾਂ ਨੇ ਫੜ ਲਿਆ ਉੱਥੋਂ। ਬਲਕਿ ਜਦੋਂ ਇਹਨਾਂ ਨੂੰ ਫੜਿਆ ਤਾਂ ਉਸ ਕੇਸ 'ਚ ਗਿਆ ਸੀ ਪਾਰਲੀਮੈਂਟ ਤੇ, ਲੇਕਿਨ ਬਾਅਦ 'ਚ ਫਿਰ ਉਹ ਘੜੀਆਂ ਜਿਹੜੀਆਂ ਵਾ ਨਾ ਇੱਧਰ ਸਾਂਡਰਸ ਵਾਲੇ ਕਤਲ ਨਾਲ ਵੀ ਮਿਲ ਗਈਆਂ, ਤੇ ਇਹਨਾਂ ਤੇ ਉਹ ਚੀਤਨ ਸਿੰਘ ਤੇ ਉਹਦੇ ਵਾਲਾ ਸਾਂਡਰਸ ਵਾਲਾ ਜਿਹੜਾ ਨਾ ਚੱਲਿਆ। ਅੱਛਾ ਰਾਣਾ ਸਾਹਿਬ, ਤੇ ਇਹ ਵੀਰਾਂ ਵਾਸਤੇ ਵੀ ਇੱਕ ਗੱਲ ਆ ਵੀ ਤੁਸੀਂ ਉਸ ਬੰਦੇ ਦੀ ਸੋਚ ਦਾ ਅੰਦਾਜ਼ਾ ਲਾਓ ਵੀ ਜਿਸ ਵਕਤ ਉਹ ਉੱਥੇ ਜੇਲ੍ਹ ਦੇ ਵਿੱਚ ਗਏ ਨਾ, ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਜਾ ਕੇ ਇਹ ਗੱਲ ਕੀਤੀ ਵੀ ਜਿਹੜੇ ਕੈਦੀਆਂ ਨੇ ਇਹਨਾਂ ਵਾਸਤੇ ਇੱਕ ਇੱਕ ਕਿਤਾਬ ਤੇ ਇੱਕ ਖਾਲੀ ਕਾਗਜ਼ ਤੇ ਇੱਕ ਕਲਮ ਦਾ ਇੰਤਜ਼ਾਮ ਹੋਣਾ ਚਾਹੀਦਾ। ਦੇਖੋ ਨਾ ਜੀ, ਇਹ ਕਿੱਡੀ ਨਹੀਂ ਕੈਦੀਆਂ ਦੀ ਹਕੂਕ ਲਈ ਉਹਨਾਂ ਨੇ ਬੜੀ ਆਵਾਜ਼ ਉਠਾਈ, ਬਲਕਿ ਭੁੱਖ ਹੜਤਾਲ ਵੀ ਕੀਤੀ ਉਹਦੇ 'ਚ, ਬਲਕਿ ਇੱਕ ਉਹਨਾਂ ਦੇ ਸਾਥੀ ਜਿਹੜੇ ਸੀ ਉਹਨਾਂ ਦੀ ਜਾਨ ਵੀ ਚਲੀ ਗਈ। ਇਹਨਾਂ ਨੇ ਵੀ ਕੋਈ 114 ਦਿਨ ਦੀ ਹੜਤਾਲ ਇਹਨਾਂ ਨੇ ਕੀਤੀ, ਤੇ ਉੱਥੇ ਇਹਨਾਂ ਨੇ ਕਿਹਾ ਕਿ ਕੈਦੀਆਂ ਨੂੰ ਜਿਹੜੇ ਹਿੰਦੁਸਤਾਨੀ ਤੇ ਅੰਗਰੇਜ਼ ਕੈਦੀ ਇਹਨਾਂ ਨੂੰ ਬਰਾਬਰ ਦੇ ਹਕੂਕ ਮਿਲਣੇ ਚਾਹੀਦੇ ਆ। ਤੇ ਪੜ੍ਹਨ ਦੇ ਬਹੁਤ ਸ਼ੌਕੀਨ ਸੀ, ਕਹਿੰਦੇ ਆ ਕਿ 200-300 ਕਿਤਾਬ ਇਹਨਾਂ ਨੇ ਨਾ ਉੱਥੇ 2 ਸਾਲ ਦੇ ਅਰਸੇ 'ਚ ਪੜ੍ਹੀ। ਤੇ ਇਹਨਾਂ ਨੇ ਰਸ਼ੀਅਨ ਜਿਹੜੇ ਸੀ ਨਾ, ਲੈਲਨ ਹੋ ਗਿਆ, ਟਰਾਸਕੀ ਹੋ ਗਿਆ, ਤੇ ਬਾਕੀ ਮਾਰਕਸਿਜ਼ਮ ਤੇ ਵੀ ਕਾਫੀ ਪੜ੍ਹਿਆ, ਤੇ ਰੂਸੀ ਇਨਕਲਾਬ ਤੋਂ ਇਹ ਬਹੁਤ ਜ਼ਿਆਦਾ ਜਿਹੜਾ ਨਾ ਮੁਤਾਸਰ ਹੈ ਸੀ। ਤੇ ਬਲਕਿ ਫਿਰ ਇਹ ਐਥੀਇਸਟ ਹੋ ਗਏ ਇਹਨਾਂ ਨੇ, ਬਲਕਿ ਪਹਿਲੇ ਤਾਂ ਸਿੱਖ ਸੀ ਲੇਕਿਨ ਬਾਅਦ ਵਿੱਚ ਐਥੀਇਸਟ ਹੋ ਗਏ, ਯਾਨੀ ਕਿ ਇਹ ਕਿਸੇ ਵੀ ਯਾਨੀ ਕਿ ਮਜ਼ਹਬ ਨੂੰ ਨਹੀਂ ਮੰਨਦੇ ਸੀ, ਯਾਨੀ ਕਿ ਉਹ ਵੀ ਖੁਦਾ ਵੀ ਕੋਈ ਨਹੀਂ, ਯਾਨੀ ਕਿ ਜਿਹੜਾ ਆਹੋ ਵੀ ਯਾਨੀ ਕਿ ਉਹ ਫਿਰ ਆਹ ਇਹਨਾਂ ਨੇ ਬਲਕਿ ਇਹਦੇ ਤੇ ਕਿਤਾਬ ਵੀ ਇੱਕ ਜਿਹੜੀ ਹੈ, ਬਿਲਕੁਲ ਉਹਦੇ ਤੇ ਕਿਤਾਬ ਵੀ ਲਿਖੀ ਹੈਗੀ। ਅੱਛਾ, ਤੇ ਰਾਣਾ ਸਾਹਿਬ ਇਹਨਾਂ ਦਾ ਫਿਰ ਜਿਹੜਾ ਦੇਖੋ 1928 ਜਾਂ 29 ਦੇ ਵਿੱਚ ਇਹ ਉਹ ਜਿਹੜਾ ਇਹਨਾਂ ਨੇ ਮਾਮਲਾ ਕੀਤਾ ਉਹਦੇ 'ਚ ਆ ਗਏ ਜਾਂ 30 ਨਹੀਂ ਇਹ 28 'ਚ ਇਹਨਾਂ ਨੇ ਕੀਤਾ, ਇਹ 29 'ਚ ਯਾਨੀ ਕਿ ਜਿਹੜਾ ਨਾ 29 'ਚ ਗ੍ਰਿਫਤਾਰ ਹੋਏ। 29 ਤੋਂ ਲੈ ਕੇ ਉਹਦੇ ਤੱਕ ਫਿਰ ਇਹ 23 ਮਾਰਚ 1931 ਨੂੰ ਇਹਨਾਂ ਨੂੰ ਨਾ ਯਾਨੀ ਕਿ ਜਿਹੜਾ ਵਾ ਨਾ ਫਾਂਸੀ ਲਾਇਆ ਗਿਆ, ਅਤੇ ਉਹ ਵੀ ਉਜਲਤ ਜੀ ਕਹਿੰਦੇ ਲਾਇਆ ਗਿਆ। ਤਰੀਕ ਇੱਕ ਦਿਨ ਬਾਅਦ ਦੀ ਤਰੀਕ ਸੀ। ਉਹ ਲਾਰਡ ਇਰਵਨ ਉਹਨੂੰ ਗਾਂਧੀ ਨੇ ਵੀ ਮਿਲਿਆ, ਕੋਸ਼ਿਸ਼ ਬਥੇਰੀ ਨੇ ਕੋਸ਼ਿਸ਼ ਹੋਈ, ਲੇਕਿਨ ਇਹ ਹੈ ਕਿ ਉਸ ਦੌਰ 'ਚ ਇੰਨੇ ਮਕਬੂਲ ਹੋ ਗਏ ਸੀ ਵੀ ਈਵਨ ਕਿ ਕਹਿੰਦੇ 6 ਮਹੀਨੇ ਬਾਅਦ ਹੀ ਕਹਿੰਦੇ ਸੀ ਵੀ ਗਾਂਧੀ ਤੇ ਨਹਿਰੂ ਤੋਂ ਜ਼ਿਆਦਾ ਯਾਨੀ ਕਿ ਮਕਬੂਲੀਅਤ ਜਿਹੜੀ ਨਹੀਂ, ਨਹਿਰੂ ਮਿਲਣ ਆਇਆ ਜੇਲ੍ਹ ਦੇ ਵਿੱਚ, ਇਹਨਾਂ ਦੀ ਤਸਵੀਰਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਹਾਂ ਉਹੀ ਗੱਲ ਆ ਨਾ ਵੀ ਦੇਖੋ ਮੈਂ ਪਹਿਲੇ ਗੱਲ ਕੀਤੀ ਸੀਗੀ ਵੀ ਉਹ ਦੌਰ ਜਦੋਂ ਨਾ ਟੀਵੀ ਆ, ਮੋਬਾਈਲ ਦਾ ਨਾਮੋ ਨਿਸ਼ਾਨ ਕੋਈ ਨਹੀਂ ਹੈ, ਰੇਡੀਓ ਕੋਈ ਇੱਕ ਅੱਧਾ ਸ਼ਾਇਦ ਕੋਈ ਹੋਵੇ ਕਿਧਰੇ ਕੋਈ ਹੈ, ਲੇਕਿਨ ਫਿਰ ਵੀ ਦਿਲਾਂ ਤੇ ਰਾਜ ਕੀਤਾ ਇੱਕ ਬੰਦੇ ਨੇ। ਤੇ ਰਾਣਾ ਸਾਹਿਬ ਕਹਿੰਦੇ ਆ ਵੀ ਜਿਸ ਟਾਈਮ ਇਹਨਾਂ ਨੂੰ ਇਹ ਫਾਂਸੀ ਦੇਣ ਲੱਗੇ ਨਾ, ਤੇ ਇਹਨਾਂ ਕੋਲੋਂ ਇਹਨਾਂ ਦੀ ਆਖਰੀ ਖੁਆਇਸ਼ ਪੁੱਛੀ ਗਈ ਨਾ ਜੀ,
ਤੇ ਇਹਨਾਂ ਨੇ ਕਿਹਾ ਕਿ ਮੇਰੀ ਆਖਰੀ ਖੁਆਇਸ਼ ਹੈਗੀ ਆ ਕਿ ਮੈਂ ਇੱਕ ਕਿਤਾਬ ਹਾਂ ਲੈ ਪੜ੍ਹ ਰਿਹਾ। ਦੀ ਜ਼ਿੰਦਗੀ ਦੇ ਮੁਤਲਕ ਹਾਂਜੀ, ਉਹਨਾਂ ਕਿਹਾ ਮੈਂ ਕਿਤਾਬ ਪੜ੍ਹਦਾ ਪਿਆ, ਮੈਨੂੰ ਉਹ ਕਿਤਾਬ ਪੂਰੀ ਕਰ ਲੈਣ ਦਿਓ। ਔਰ ਇੱਕ ਹੋਰ ਗੱਲ ਇਹਨਾਂ ਦੇ ਬਾਰੇ ਚ ਮਸ਼ਹੂਰ ਹੈਗੀ ਆ ਕਿ ਜਦੋਂ ਇਹਨਾਂ ਨੂੰ ਕਿਹਾ ਗਿਆ ਨਾ ਕਿ ਫਾਂਸੀ ਦੇ ਤਖਤੇ ਦੇ ਉੱਤੇ ਲਾਇਆ ਗਿਆ ਤੇ ਕਿਹਾ ਕਿ ਉਹ ਪਾਉਂਦੇ ਆ ਰੁਮਾਲ ਜਾਂ ਨਹੀਂ ਪਾਉਂਦੇ ਜੀ, ਉਹ ਕਹਿੰਦੇ ਆ ਕਿ ਪਹਿਨਣ ਨੂੰ ਕਿਹਾ ਗਿਆ, ਇਹਨਾਂ ਨੇ ਕਿਹਾ ਨਹੀਂ ਮੈਂ ਇਹ ਕੋਈ ਨਹੀਂ ਪਹਿਨਣਾ ਹੈ, ਮੈਂ ਚਾਹੁੰਦਾ ਕਿ ਮੇਰੇ ਚਿਹਰੇ ਦੇ ਜਿਹੜੇ ਤਾਸਰਾਤ ਆ ਉਹ ਸਾਰਿਆਂ ਦੇ ਸਾਹਮਣੇ ਹੋਣੇ ਚਾਹੀਦੇ ਆ। ਹੈ ਇਵੇਂ ਹੀ ਆ ਗੱਲ ਜੀ ਇਹ? ਹਾਂ ਬਿਲਕੁਲ, ਇਹਨਾਂ ਨੇ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਹੱਸਦੇ ਮੁਸਕਰਾਉਂਦੇ ਚਿਹਰੇ ਨਾਲ ਜਿਹੜਾ ਵਾ ਨਾ ਜਾਣਾ ਚਾਹੁੰਦਾ ਵਾਂ, ਵੀ ਤਾਂ ਕਿ ਲੋਕਾਂ ਨੂੰ ਇਹ ਨਾ ਪਤਾ ਵੀ ਕੋਈ ਯਾਨੀ ਕਿ ਡਰ ਖੌਫ ਨਾ ਨਹੀਂ। ਫਿਰ ਇਹਨਾਂ ਦਾ ਤਾਂ ਬਲਕਿ ਇਹ ਸੀ, ਇਹ ਕਹਿੰਦੇ ਸੀ ਵੀ ਸਾਨੂੰ ਫਾਇਰ ਨਾ ਲਾਓ, ਸਾਨੂੰ ਤੋਪ ਨਾ ਉਡਾ ਦਿਓ, ਸਾਨੂੰ ਗੋਲੀ ਨਾ ਉਡਾ ਦਿਓ। ਅਸੀਂ ਜਿਹੜਾ ਨਾ ਅਸੀਂ ਜੇ ਕ੍ਰਿਮੀਨਲ ਨਹੀਂ, ਅਸੀਂ ਆਜ਼ਾਦੀ ਦੀ ਜੰਗ ਲੜਨੇ ਵਾਲੇ ਆ। ਹਾਂਜੀ ਹੈ ਉਹਨਾਂ ਦਾ ਇਹ ਸੀ ਵੀ ਸਾਡਾ ਜੁਰਮ ਜਿਹੜਾ ਵਾ ਨਾ ਇਹ ਕਤਲ ਕੁਤਲ ਵਾਲਾ ਨਹੀਂ ਹੈ, ਸਾਡਾ ਜੁਰਮ ਜਿਹੜਾ ਵਾ ਅਸਲ ਆਜ਼ਾਦੀ ਦੀ ਜੰਗ ਦਾ ਵਾ। ਤੇ ਫਿਰ ਇਹਨਾਂ ਨੂੰ ਜਦੋਂ ਫਿਰ ਇਹ ਕੀਤਾ ਗਿਆ, ਫਿਰ ਰਾਤ ਦੇ ਹਨੇਰੇ 'ਚ ਹੀ ਇਹਨਾਂ ਦੇ ਜਿਹੜੇ ਦੂਸਰੇ ਨਾਲ ਵਾਲੇ ਸੀ 2 ਬੰਦੇ, ਉਹਨਾਂ ਨੂੰ ਵੀ ਅਰਥੀ ਜਲਾਈ ਗਈ ਤੇ ਉਹ ਦਰਿਆ ਸਤਲੁਜ 'ਚ ਨਾ ਬਹਾਤੀ ਗਈਆਂ। ਤੇ ਉੱਥੇ ਇੰਡੀਆ 'ਚ ਹਸੈਨੀਵਾਲ ਜਿਹੜਾ ਵਾ ਨਾ ਉਹ ਪਹਿਲੇ ਪਾਕਿਸਤਾਨ 'ਚ ਆ ਗਿਆ ਸੀ, ਫਿਰ ਬਾਅਦ 'ਚ ਸਨ 61 'ਚ ਉਹ ਚਲਾ ਗਿਆ। ਇੰਡੀਆ ਨੇ ਨਾ ਕੋਈ 12 ਪਿੰਡ ਦੇ ਕੇ ਨਾ ਉਹ ਲੈ ਲਿਆ ਸੀ ਏਰੀਆ, ਤੇ ਫਿਰ ਉੱਥੇ ਉਹ ਯਾਦਗਾਰ ਹਸੈਨੀ ਵਾਲੇ ਇਹਨਾਂ ਦੀ ਨਾ ਹੋਈ। ਤੇ ਉਸ ਤੋਂ ਇਲਾਵਾ ਇਹਨਾਂ ਦੀ ਯਾਨੀ ਕਿ ਜਿਹੜੀ ਇੰਡੀਆ ਦੀ ਉੱਥੇ ਸੁਭਾਸ਼ ਚੰਦਰ ਬੋਸ ਤੇ ਗਾਂਧੀ ਦਾ ਜਿੱਥੇ ਮੁਜੱਸਮਾ ਵਾ, ਉੱਥੇ ਯਾਦਗਾਰੀ ਟਿਕਟ ਵੀ ਇਹਨਾਂ ਦੇ ਵੀ ਨੋਟ ਵੀ ਇਹਨਾਂ ਦੇ ਬਾਰੇ ਦਿੱਤਾ ਗਿਆ, ਯਾਨੀ ਕਿ ਇੱਕ ਬਹਿਰਾਮ ਜੀ ਬਤੌਰ ਹੀਰੋ ਉਹਨੂੰ ਮੰਨਿਆ ਗਿਆ ਜਿਸ ਤਰ੍ਹਾਂ। ਹਾਂਜੀ ਮੰਨਿਆ ਗਿਆ ਜੀ ਉਸ ਟਾਈਮ ਦੇ ਹਿੰਦੁਸਤਾਨ ਦੇ ਵਿੱਚ। ਸਾਡੇ ਤਾਂ ਫਿਲਹਾਲ ਜਿਹੜਾ ਵਾ ਇਹ ਅਲਬત્ਤਾ ਇਹ ਹੈ ਕਿ ਜਿਹੜਾ ਇੱਥੇ ਘਰ ਆ ਉਸ ਬੰਦੇ ਨੇ ਉਸ ਘਰ ਨੂੰ ਜਿਹੜਾ ਇਹਨਾਂ ਦੀ ਯਾਦਗਾਰ ਦੇ ਤੌਰ ਤੇ ਰੱਖਿਆ ਵਾ, ਉਹਨਾਂ ਨੂੰ ਬਲਕਿ ਮੁੱਲ ਹੀ ਉਹਨੇ ਕਹਿੰਦੀ ਇਹ ਇੱਕ ਆਜ਼ਾਦੀ ਦੇ ਹੀਰੋ ਦਾ ਘਰ ਆ, ਤੇ ਹੀਰੋ ਜਿਹੜਾ ਵਾ ਨਾ ਉਹ ਇਹ ਸਾਂਝਾ ਹੀਰੋ ਆ ਪੰਜਾਬ ਦਾ, ਚੜ੍ਹਦੇ ਦਾ ਤੇ ਲਹਿੰਦੇ ਦਾ। ਉਹਦਾ ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਉਹਦੇ ਤੇ ਕਰਾਂਗੇ ਇਨਸ਼ਾਅੱਲਾ ਤਾਲਾ ਵੀਡੀਓ ਜਾਵਾਂਗੇ। ਹਾਂਜੀ ਹਾਂਜੀ ਬੜੀ ਗੱਲ ਆ ਜੀ, ਉਹਨਾਂ ਨੇ ਹਾਲੇ ਤੱਕ ਉਹਨਾਂ ਦਾ ਘਰ ਜਿਹੜਾ ਅਸਾਸਾ ਸਮਝ ਕੇ ਨਾ ਉਹਨਾਂ ਦਾ ਹਾਲੇ ਤੱਕ ਉਹ ਸਾਂਭ ਕੇ ਰੱਖਿਆ ਆ ਵੀ ਇਹ ਪੰਜਾਬ ਦੇ ਜਿਹੜੇ ਆ ਇਹ ਸਾਂਝੇ ਹੀਰੋ ਹੈਗੇ ਆ। ਰਾਣਾ ਸਾਹਿਬ ਮੇਰਾ ਇੱਕ ਸਵਾਲ ਮੇਰੇ ਦਿਲ ਦੇ ਵਿੱਚ ਆਂਦਾ, ਉਹ ਇਹ ਹੈਗਾ ਕਿ ਦੇਖੋ ਅਸੀਂ ਇਹਨਾਂ ਨੂੰ ਫਰੀडम ਫਾਈਟਰ ਕਹਿੰਦੇ ਆ, ਸਾਡੇ ਜਿਹੜੇ ਉਸ ਵੇਲੇ ਦੇ ਹੋਰ ਵੀ ਬਹੁਤ ਸਾਰੇ ਹੈਗੇ ਆ, ਤੇ ਇਹ ਜਿਹੜੇ ਜਿਨ੍ਹਾਂ ਨੇ ਇਹ ਆਜ਼ਾਦੀ ਦੀ ਜੰਗ ਲੜੀ, ਇਹ ਜੰਗ ਤਾਂ ਲੜੀ ਸੀਗੀ ਅੰਗਰੇਜ਼ਾਂ ਦੇ ਖਿਲਾਫ, ਤੇ ਵੰਡਿਆ ਸਾਡਾ ਪੰਜਾਬ ਗਿਆ, ਇਹ ਕਿੱਦਾਂ ਇੱਧਰ ਨੂੰ ਕਹਾਣੀ ਤੁਰ ਪਈ? ਉਹ ਬਸ ਅਸਲ ਤੇ 2 ਸੂਬੇ ਜਿਹੜੇ ਆ ਨਾ ਉਹ ਵੰਡੇ ਗਏ। ਅਸਲ ਚ ਸਾਡੇ ਬੰਗਾਲ ਜਿਹੜਾ ਸੀ ਨਾ, ਬੰਗਾਲ ਵੀ 2 ਹਿੱਸਿਆਂ ਚ ਵੰਡਿਆ ਗਿਆ, ਪੰਜਾਬ ਤੇ ਬੰਗਾਲ ਜਿਹੜੇ 2 ਹਿੱਸਿਆਂ ਚ ਤੇ ਉਹਨਾਂ ਦਾ ਨੁਕਸਾਨ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਨੂੰ ਹੋਇਆ। ਤੇ ਬਾਕੀ ਕਿਉਂਕਿ ਕਲਚਰਲੀ ਤੌਰ ਤੇ ਇੱਕੋ ਜਿਹਾ ਹੈ ਸੀ ਹਿਸਾਬ ਕਿਤਾਬ, ਇੱਕੋ ਜ਼ੁਬਾਨ ਸੀ, ਇੱਕੋ ਹੀ ਸਾਰਾ ਹੈ ਸੀ। ਉਹ ਬਸ ਕੋਈ ਵੰਡ ਇਸ ਤਰ੍ਹਾਂ ਦੀ ਇਹਨਾਂ ਨੇ ਪਾਈ ਕਿ ਵੀ ਪਹਿਲੋਂ ਹਾਲਾਂਕਿ ਇਹ ਸੀ ਵੀ ਸਾਰਾ ਪੰਜਾਬ ਇੱਕੋ ਪਾਸੇ ਆਉਣਾ ਚਾਹੀਦਾ ਸੀ, ਲੇਕਿਨ ਨਹੀਂ ਹੋਇਆ ਉਦੋਂ। ਉਹਦਾ ਨੁਕਸਾਨ ਪੰਜਾਬੀਆਂ ਨੇ ਭੁਗਤਿਆ ਕਿ ਉਹ ਇੱਕ ਪਾਸੋਂ ਉੱਠ ਕੇ ਦੂਸਰੇ ਪਾਸੇ, ਇਧਰੋਂ ਉੱਠ ਕੇ ਉਧਰ ਚਲੇ ਗਏ, ਉਧਰੋਂ ਉੱਠ ਕੇ ਉਧਰ ਚਲੇ ਗਏ, ਮਜ਼ਹਬ ਦੀ ਬੁਨਿਆਦ ਤੇ। ਹਾਂ ਤੇ ਉਹੀ ਗੱਲ ਹੈ ਨਾ ਵੀ ਦੇਖੋ ਇਹ ਜਿਹੜੀ ਆਜ਼ਾਦੀ ਦੀ ਜੰਗ ਸੀਗੀ ਇਹ ਅਸਲ ਦੇ ਵਿੱਚ ਤਾਂ ਅੰਗਰੇਜ਼ਾਂ ਦੇ ਖਿਲਾਫ ਇਹ ਸ਼ੁਰੂ ਹੋਈ ਸੀ ਨਾ। ਪਰ ਅਸੀਂ ਹੋਰ ਵੀ ਜਿਹੜੇ ਸਾਡੇ ਪੰਜਾਬ ਦੇ ਉਸ ਵੇਲੇ ਦੇ ਹੀਰੋ ਆ, ਭਾਵੇਂ ਬਾਅਦ ਦੇ ਹੀਰੋ ਆ, ਜਿਹੜੇ ਕਿ ਹਿੰਦੁਸਤਾਨ ਵੇਲੇ ਦੇ ਜਿਹੜੇ ਪੰਜਾਬ ਦੇ ਸਾਡੇ ਹੀਰੋ ਆ ਨਾ, ਉਹ ਭਾਵੇਂ ਮੁਗਲਾਂ ਦੇ ਦੌਰ ਤੇ, ਭਾਵੇਂ ਉਹ ਜਿਹੜਾ ਵਾ ਨਾ ਦੁੱਲਾ ਭੱਟੀ ਆ, ਭਾਵੇਂ ਰਾਏ ਅਹਿਮਦ ਖਾਨ ਖਰਲਾ, ਹਾਂਜੀ ਭਾਵੇਂ ਕਰਤਾਰ ਸਿੰਘ ਆ, ਕੋਈ ਵੀ ਸਾਰਿਆਂ ਤੇ ਅਸੀਂ ਗੱਲ ਜਿਹੜਾ ਵਾ ਨਾ ਹਾਂਜੀ ਇਨਸ਼ਾਅੱਲਾ ਜੀ ਸਾਰਿਆਂ ਤੇ ਅਸੀਂ ਇੱਕ ਅਸੀਂ ਇਹ ਖਾਨਾ ਬਣਾਤਾ ਪਲੇ ਲਿਸਟ ਦੇ ਵਿੱਚ ਆਵਰ ਹੀਰੋ ਦੇ ਨਾਂ ਤੋਂ। ਅਗਰ ਤੁਸੀਂ ਉਹਦੇ ਤੇ ਸਾਡੀ ਪਲੇ ਲਿਸਟ ਤੇ ਜਾਓ ਨਾ, ਇਹ ਮੇਰਾ ਖਿਆਲ ਹੈ ਹਲੇ ਦੂਜੀ ਇੱਕ ਵੀਡੀਓ ਹੈਗੀ ਆ, ਇੱਕ ਸਰ ਗੰਗਾ ਰਾਮ ਸਾਹਿਬ ਤੇ ਅਸੀਂ ਪਹਿਲੇ ਕੀਤੀ ਆ। ਤੇ ਇਦਾਂ ਹੌਲੀ ਹੌਲੀ ਹੋਰ ਵੀ ਜੇ ਤੁਹਾਡੇ ਵੀ ਕੋਈ ਜੇਨ ਦੇ ਵਿੱਚ ਹੋਵੇ ਵੀ ਜਿਹੜਾ ਸਾਡਾ ਕੋਈ ਤਾਰੀਖ ਦਾ ਗੁੰਮਨਾਮ ਹੀਰੋ ਹੋਵੇ ਜਿਹਨੂੰ ਅਸੀਂ ਭੁੱਲ ਗਏ ਹੋਈਏ, ਤੇ ਉਹਦੇ ਬਾਰੇ ਤੁਸੀਂ ਸਾਡੀ ਨਿਸ਼ਾਨਦੇਹੀ ਕਰ ਸਕਦੇ ਆ, ਸਾਨੂੰ ਕਹਿ ਸਕਦੇ ਆ, ਸਾਡੇ WhatsApp ਤੇ ਸਾਡੇ ਨਾਲ ਰਾਬਤਾ ਕਰ ਸਕਦੇ ਆ। ਇਸੇ ਦੇ ਨਾਲ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਦਿਓ ਜੀ ਇਜਾਜ਼ਤ। ਤੇ ਦੂਜਾ ਸਾਡਾ ਥੋੜੇ ਜਿਹੇ ਰਹਿ ਗਏ ਜੀ ਸਬਸਕ੍ਰਾਈਬਰ, ਐਵੇਂ